ਉਧਰ ਜਿੱਦਾਂ ਤੁਸੀਂ ਦੱਸਿਆ ਵੀ ਸੁਪਰੀਮ ਲੀਡਰ ਆਇਤੁੱਲਾ ਖਾਮੇਨਾਈ ਜਿਹੜਾ ਉਸਨੂੰ ਮਾਰਨ ਤੋਂ ਬਾਅਦ ਦੇ ਵਿੱਚ ਹੁਣ ਉਸ ਦਾ ਜਿਹੜਾ ਮੁੰਡਾ ਆ ਉਸੇ ਨੂੰ ਹੀ ਨਵਾਂ ਜਿਹੜਾ ਸੁਪਰੀਮ ਲੀਡਰ ਆ ਉਹ ਚੁਣ ਲਿਆ ਗਿਆ ਆ। ਖਾਮੇਨਾਈ ਦਾ ਜਿਹੜਾ ਉਹ ਮੁੰਡਾ ਆ ਮੋਜਤਾਬਾ ਖਾਮੇਨਾਈ, ਇਹ ਕਹਿੰਦੇ ਵੀ ਹੁਣ ਪਾਵਰਫੁਲ ਰਜੀਮ ਦਾ ਜਿਹੜਾ ਇਨਸਾਈਡਰ ਆ ਖਾਮੇਨਾਈ ਦਾ ਜਿਹੜਾ ਇਹ ਮੁੰਡਾ ਸੀਗਾ, ਤੇ ਉਹਨੇ ਮੈਸੇਜ ਜਿਹੜਾ ਟਰੰਪ ਹੋਣਾ ਦੇ ਉਲਟ ਆਲਰੇਡੀ ਜਿਹੜਾ ਉਹ ਕਰ ਦਿੱਤਾ ਆ। ਤੇ ਕਹਿੰਦੇ ਉਸ ਤੋਂ ਵੀ ਜ਼ਿਆਦਾ ਹਾਰਡਲਾਈਨਰ ਮੰਨਿਆ ਜਿਹੜਾ ਉਹ ਜਾਂਦਾ ਹੈਗਾ ਆ। ਯਾਦ ਹੋਣਾ ਹੈ ਜਦੋਂ ਖਾਮੇਨਾਈ ਦੀ ਮੌਤ ਤੋਂ ਬਾਅਦ 'ਚ 80-90 ਜਿਹੜੇ ਇਹਨਾਂ ਦੇ ਰਿਲੀਜੀਅਸ ਸਕਾਲਰ ਇਕੱਠੇ ਹੋਏ ਸੀ ਇੱਕ ਬਿਲਡਿੰਗ ਦੇ ਵਿੱਚ, ਉਸ ਬਿਲਡਿੰਗ ਨੂੰ ਵੀ ਜਿਹੜਾ ਉਹ ਬੰਬ ਦੇ ਨਾਲ, ਮਿਜ਼ਾਈਲ ਦੇ ਨਾਲ ਜਿਹੜਾ ਉਹ ਉਡਾ ਦਿੱਤਾ ਗਿਆ ਸੀਗਾ ਵੀ ਸ਼ਾਇਦ ਉਹਨਾਂ ਨੇ ਉਸ ਟਾਈਮ ਦੇ ਉੱਤੇ ਨਵਾਂ ਸੁਪਰੀਮ ਲੀਡਰ ਜਿਹੜਾ ਚੁਣਨਾ ਸੀਗਾ। ਸੋ ਹੁਣ ਸ਼ੀਆ ਮੁਸਲਮਾਨਾਂ ਦੇ ਵਿੱਚ ਜਿਹੜਾ ਈਰਾਨ ਜਿੱਥੇ ਉਹਨਾਂ ਦੇ ਅੰਡਰ ਸਾਰਾ ਕੁਝ ਜਿਹੜਾ ਉਹ ਚੱਲ ਰਿਹਾ ਆ, 56 ਸਾਲਾਂ ਦਾ ਜਿਹੜਾ ਆਇਤੁੱਲਾ ਅਲੀ ਖਾਮੇਨਾਈ ਦਾ ਜਿਹੜਾ ਮੁੰਡਾ ਹੈਗਾ ਆ ਮੋਜਤਬਾ ਖਾਮੇਨਾਈ, ਉਸ ਨੂੰ ਕਹਿੰਦੇ ਆ ਵੀ ਹੁਣ ਨਵਾਂ ਜਿਹੜਾ ਸੁਪਰੀਮ ਲੀਡਰ ਆ ਉਹ ਚੁਣ ਲਿਆ ਗਿਆ ਆ। ਸੋ ਉਹਨੇ ਤਾਂ ਇਹੀ ਜਿਹੜਾ ਹਰਜੋਤ ਸਿੰਘ ਜੀ ਬਿਆਨ ਤਿੱਖੇ ਹੀ ਜਿਹੜੇ ਆ ਉਹ ਟਰੰਪ ਹੋਣਾ ਦੇ ਉਲਟ ਜਿਹੜੇ ਉਹ ਦਿੱਤੇ ਹੈਗੇ ਆ। ਸੋ ਹੁਣ ਦੇਖਦੇ ਆ ਅੱਗੇ ਕੀ ਜਿਹੜਾ ਬਣਦਾ ਆ। ਵੀਕਐਂਡ ਦੇ ਉੱਤੇ ਟਰੰਪ ਹੋਣੀ ਕਹਿ ਰਹੇ ਸੀਗੇ ਵੀ ਮੈਨੂੰ ਪੁੱਛ ਕੇ ਲਾਓ ਕਿਹਨੂੰ ਜਿਹੜਾ ਤੁਸੀਂ ਸੁਪਰੀਮ ਲੀਡਰ ਜਿਹੜਾ ਉਹ ਲਾਉਣਾ ਹੈਗਾ ਆ। ਸੋ ਉਹਦੇ ਬਾਰੇ ਤਾਂ ਓਬਵੀਅਸਲੀ ਈਰਾਨ ਵਾਲਿਆਂ ਨੇ ਤਾਂ ਇਹਨਾਂ ਨੂੰ ਨਹੀਂ ਸੀ ਪੁੱਛਣਾ। ਸੋ ਰਜੀਮ ਚੇਂਜ ਦਾ ਜਿਹੜਾ ਕਿਤੇ ਨਾ ਕਿਤੇ ਇਹਨਾਂ ਦੇ ਮਨ ਦੇ ਵਿੱਚ ਸੀਗਾ, ਉਹ ਉਹਨਾਂ ਦੇ ਹਿਸਾਬ ਦੇ ਨਾਲ ਅਮਰੀਕਾ ਦੇ ਹਿਸਾਬ ਦੇ ਨਾਲ ਜਿਹੜਾ ਉਹ ਨਹੀਂ ਹੋਇਆ ਹੈਗਾ। ਕੱਲ ਜਿਹੜੇ ਈਰਾਨ ਦੇ ਫੋਰਨ ਮਿਨਿਸਟਰ ਹੈਗੇ ਆ ਅਰਗਾਚੀ, ਉਹਨਾਂ ਨੂੰ ਸਵਾਲ ਪੁੱਛਿਆ ਗਿਆ ਸੀਗਾ ਰਸ਼ੀਆ ਦੀ ਇਨਵੋਲਵਮੈਂਟ ਨੂੰ ਲੈ ਕੇ ਵੀ ਕੀ ਰਸ਼ੀਆ ਤੁਹਾਨੂੰ ਜਿਹੜਾ ਉਹ ਮਦਦ ਕਰ ਰਿਹਾ ਆ, ਤਾਂ ਉਹਨਾਂ ਨੇ ਆਨਾਕਾਨੀ ਜੀ ਕੀਤੀ। ਸੋ ਸਿੱਧਾ ਜਿਹੜਾ ਉਹ ਜਵਾਬ ਉਸ ਬਾਬਤ ਨਹੀਂ ਦਿੱਤਾ ਹੈਗਾ। ਉਧਰ ਚਾਈਨੀਜ਼ ਮਿਲਟਰੀ ਦੇ ਸੈਟੇਲਾਈਟਸ ਦੀਆਂ ਜਿਹੜੀਆਂ ਕੁਝ ਹੋਰ ਵੀਡੀਓਜ਼ ਸਾਹਮਣੇ ਆਈਆਂ ਆ, ਜਿਸ ਦੇ ਵਿੱਚ ਅਮਰੀਕਾ ਦੀ ਮਿਲਟਰੀ ਕਿਸ ਤਰੀਕੇ ਦੇ ਨਾਲ ਇਸ ਫੌਜੀ ਕਾਰਵਾਈ ਨੂੰ ਅੰਜਾਮ ਦੇ ਰਹੀ ਆ, ਉਹਦਾ ਕੱਲੇ ਜਿਹੜੇ ਕਹਿ ਲਓ ਵੀ ਪਲ ਦੀ ਜਿਹੜੀ ਉਹ ਵੀਡੀਓਜ਼ ਆ ਉਹ ਇਸ ਟਾਈਮ ਇੱਕ ਚਾਈਨੀਜ਼ ਸੈਟੇਲਾਈਟ ਦੀ ਉਹ ਵੀ ਸਾਹਮਣੇ ਆਈ ਹੈਗੀ ਆ। ਸੋ ਚਾਹੇ ਸਿੱਧੇ ਤੌਰ ਦੇ ਉੱਤੇ ਹਰਜੋਤ ਸਿੰਘ ਜੀ ਚੀਨ ਤੇ ਰਸ਼ੀਆ ਅਮਰੀਕਾ ਦੇ ਨਾਲ ਨਹੀਂ ਲੜ ਰਿਹਾ, ਪਰ ਇਹ ਪ੍ਰੌਕਸੀ ਵਾਰ ਦੇ ਵਿੱਚ ਕਿਤੇ ਨਾ ਕਿਤੇ ਅਮਰੀਕਾ ਦੇ ਉਲਟ ਚੀਨ ਅਤੇ ਰੂਸ ਈਰਾਨ ਦਾ ਜਿਹੜੀ ਆ ਉਹ ਲਗਾਤਾਰ ਮਦਦ ਕਰ ਰਿਹਾ ਹੈਗਾ ਆ। ਅਮਰੀਕਾ ਦੇ ਲਈ ਇਹ ਕਿਤੇ ਗਲੇ ਦੀ ਹੱਡੀ ਤਾਂ ਨਹੀਂ ਬਣ ਜਾਊਗਾ ਇਹ ਜਿਹੜਾ ਈਰਾਨ ਦੇ ਨਾਲ, ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ। ਪਰ ਇੱਥੇ ਲੋਕਾਂ ਨੂੰ ਵਿਸ਼ਵਾਸ ਦਿਵਾਉਣ ਦੀ ਜਿਹੜੀ ਆ ਅਮਰੀਕਾ ਦੀ ਸਰਕਾਰ ਦੁਆਰਾ ਲਗਾਤਾਰ ਕੋਸ਼ਿਸ਼ ਜਿਹੜੀ ਚੱਲ ਰਹੀ ਆ ਵੀ ਅਸੀਂ ਜਿੱਤ ਰਹੇ ਹੈਗੇ ਆ। ਸੋ ਇਹ ਕਿੰਨਾ ਕੁ ਚਿਰ ਹੋਰ ਚੱਲੂਗਾ ਇਹ ਦੇਖਣ ਵਾਲੀ ਗੱਲ ਆ। ਜਿਸ ਦਿਨ ਹਮਲਾ ਕੀਤਾ ਗਿਆ ਸੀ ਹਰਜੋਤ ਸਿੰਘ ਜੀ ਪਿਛਲੇ ਵੀਕਐਂਡ ਨਹੀਂ, ਉਹ ਤੋਂ ਪਿਛਲੇ ਵੀਕਐਂਡ ਦੇ ਉੱਤੇ, ਉਸ ਤੋਂ ਬਾਅਦ 'ਚ ਟਰੰਪ ਹੋਣਾ ਨੇ ਕਿਹਾ ਸੀਗਾ ਵੀ 3-4 ਵੀਕ ਤੱਕ ਜਿਹੜਾ ਉਹ ਚੱਲ ਸਕਦਾ ਆ। ਸੋ ਦੂਜੇ ਵੀਕ ਦੇ ਵਿੱਚ ਇਹ ਲੜਾਈ ਆਲਰੇਡੀ ਉਹ ਪਹੁੰਚ ਚੁੱਕੀ ਹੈਗੀ ਆ। ਈਰਾਨ ਨੇ ਆਪਣੇ ਜਿਹੜੇ ਗਵਾਂਢੀ ਮੁਲਕ ਆ, ਗਲਫ ਦੇ ਜਿਹੜੇ ਮੁਲਕ ਆ, ਉਹਨਾਂ ਦੇ ਉੱਤੇ ਨਾ ਹਮਲਾ ਕਰਨ ਦੀ ਜਿਹੜੀ ਉਹ ਗੱਲ ਵੀਕਐਂਡ ਦੇ ਦਰਮਿਆਨ ਆਖੀ ਸੀਗੀ ਵੀ ਜੇ ਉੱਧਰੋਂ ਤੁਹਾਡੇ ਵੱਲੋਂ ਕੋਈ ਹਮਲਾ ਨਹੀਂ ਹੁੰਦਾ ਤੇ ਅਸੀਂ ਵੀ ਤੁਹਾਡੇ ਉੱਤੇ ਹਮਲਾ ਨਹੀਂ ਕਰਾਂਗੇ। ਸੋ ਪਰ ਇਹ ਆ ਵੀ ਕਿੰਨਾ ਕੁ ਚਿਰ ਹੋਰ ਲੰਮਾ ਸਮਾਂ ਜਿਹੜਾ ਉਹ ਚੱਲ ਸਕੇਗਾ ਇਹ ਦੇਖਣ ਵਾਲੀ ਗੱਲ ਆ। ਪਰ ਇਜ਼ਰਾਈਲ ਦੇ ਦੁਆਰਾ ਧੱਕੇ ਦੇ ਨਾਲ ਅਮਰੀਕਾ ਨੂੰ ਇਸ ਲੜਾਈ 'ਚ ਲਿਜਾਏ ਜਾਣ ਤੋਂ ਬਾਅਦ 'ਚ 7 ਅਮਰੀਕੀ ਫੌਜੀ ਜਿਹੜੇ ਆ ਉਹ ਹੁਣ ਤੱਕ ਹਲਾਕ ਹੋ ਚੁੱਕੇ ਆ, ਤੇ ਇਹ ਆਂਕੜਾ ਅੱਗੇ ਹੋਰ ਨਾ ਵਧੇ ਇਸੇ ਦੀ ਆਪਾਂ ਆਸ ਕਰਦੇ ਹਾਂ। ਤੇ ਇਜ਼ਰਾਈਲ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਹਰਜੋਤ ਸਿੰਘ ਜੀ ਹਜ਼ਾਰਾਂ ਲੋਕਾਂ ਦੀ ਜਿਹੜੀ ਸੰਖਿਆ ਦੀ ਮਰਨ ਦੀ ਜਿਹੜੀ ਆ ਉਹ ਰਿਪੋਰਟਿੰਗ ਆ, ਉਸ ਗਿਣਤੀ ਦੀ ਰਿਪੋਰਟ ਜਿਹੜੀ ਉਹ ਹੋ ਰਹੀ ਹੈਗੀ ਆ। ਸੋ ਦੇਖਦੇ ਹਾਂ ਉਸ ਦੇ ਵਿੱਚ ਅੱਗੇ ਕੀ ਜਿਹੜਾ ਉਹ ਬਣਦਾ ਹੈਗਾ ਆ। ਸੋ ਜਿੱਦਾਂ ਤੁਸੀਂ ਦੱਸਿਆ ਵੀ ਵੀਡੀਓ ਵਾਲਾ ਜਿਹੜਾ ਰੌਲਾ ਆ ਉਹ ਇੱਕ ਹੁਣ ਡਿਫਰੈਂਟ ਤਰੀਕੇ ਦੇ ਨਾਲ ਜਿਹੜਾ ਸਕੂਲ ਵਾਲਾ ਆ ਉਹ ਸਾਹਮਣੇ ਆ ਚੁੱਕਾ ਆ। ਤੇ ਹਰਜੋਤ ਸਿੰਘ ਜੀ ਜਿਹੜੀਆਂ ਰਿਫਾਈਨਰੀਜ਼ ਤੇਲ ਆ ਉਸ ਨੂੰ ਲੈ ਕੇ ਜਿਹੜਾ ਖਾਸਾ ਇਸ ਟਾਈਮ ਮਾਹੌਲ ਉਹ ਗਰਮਾ ਚੁੱਕਾ ਆ। ਐਵਰੇਜ ਪ੍ਰਾਈਸ ਅਮਰੀਕਾ ਦੇ ਵਿੱਚ $4 ਨੂੰ ਪਾਰ ਜਿਹੜੀ ਉਹ ਜਾਣ ਵਾਲੀ ਹੋਈ ਪਈ ਆ। ਸਾਊਦਰਨ ਕੈਲੀਫੋਰਨੀਆ ਦੇ ਕਈ ਗੈਸ ਸਟੇਸ਼ਨਾਂ ਦੇ ਉੱਤੇ ਜਿਹੜੀ ਗੈਸ ਆ $8 ਤੋਂ ਉੱਤੇ ਉਹ ਪਹੁੰਚੀ ਦੇਖੀ ਗਈ ਆ। ਸੋ ਵਾਰ ਦੇ ਜਿਹੜੇ ਨਤੀਜੇ ਆ ਖਾਸ ਕਰਕੇ ਮਿਡਲ ਈਸਟ ਜਿੱਥੇ ਤੇਲ ਦਾ ਸਭ ਤੋਂ ਜ਼ਿਆਦਾ ਜਿਹੜਾ ਹਰਜੋਤ ਸਿੰਘ ਜੀ ਕਹਿ ਲਓ ਵੀ ਉੱਥੋਂ ਨਿਕਲਦਾ ਆ,
ਤੇ ਉਹਦੀ ਸਪਲਾਈ ਡਿਮਾਂਡ ਦੇ ਉੱਤੇ ਸਪਲਾਈ ਚੇਨ ਦੇ ਉੱਤੇ ਜਦੋਂ ਅਸਰ ਪੈਂਦਾ ਤਾਂ ਫਿਰ ਉਸ ਦਾ ਖਾਮਿਆਜ਼ਾ ਕਈ ਚਿਰ ਜਿਹੜਾ ਭੁਗਤਣਾ ਪੈਂਦਾ ਆ। ਇਹ ਹਰਜੋਤ ਸਿੰਘ ਜੀ ਹੁਣ ਇਹ ਵੀ ਚੀਜ਼ ਜਿਹੜੀ ਦੱਸੀ ਜਾ ਰਹੀ ਹੈ ਤੇਲ ਦੀਆਂ ਕੀਮਤਾਂ ਨੂੰ ਲੈ ਕੇ, ਕਹਿੰਦੇ ਵੀ ਮੰਨ ਲਓ ਅੱਜ ਜੇ ਲੜਾਈ ਰੁਕ ਵੀ ਜਾਂਦੀ ਆ ਤਾਂ ਜਿਹੜੇ ਆਰਡਰ ਇਸ ਟਾਈਮ ਕਰ ਦਿੱਤੇ ਆ ਰਿਫਾਈਨਰੀਜ਼ ਨੇ ਇੰਨੀ ਜਿਹੜੀ ਹਾਈ ਪ੍ਰਾਈਸ ਦੇ ਉੱਤੇ, ਤੇ ਲੋਕਾਂ ਨੂੰ ਇਸ ਦਾ ਜਿਹੜਾ ਅਸਰ ਆ ਕਈ ਮਹੀਨਿਆਂ ਤੱਕ ਜਿਹੜਾ ਉਹ ਝੱਲਣਾ ਜਿਹੜਾ ਉਹ ਪੈਣਾ ਆ। ਸੋ ਸਿਚੁਏਸ਼ਨ ਏਡੀ ਜਲਦੀ ਜਿਹੜੀ ਉਹ ਸੁਧਰਨ ਵਾਲੀ ਨਹੀਂ ਆ। 100 ਦੇ ਇਰਦ ਗਿਰਦ ਜਿਹੜੀ ਆ ਤੇਲ ਦੀ ਕੀਮਤ ਆ ਹਰਜੋਤ ਸਿੰਘ ਜੀ ਉਹ ਪਹੁੰਚ ਚੁੱਕੀ ਆ। ਆਇਲ ਦੀ ਸਪਾਈਕ ਹੋਈ ਆ ਤੇ ਦੂਜੇ ਪਾਸੇ ਸਟੈਗਫਲੇਸ਼ਨ ਆ, ਉਸਨੇ ਕਹਿੰਦੇ ਵੀ ਲੋਕਾਂ ਨੂੰ ਇਸ ਟਾਈਮ ਹੋਰ ਵੀ ਜ਼ਿਆਦਾ ਕੰਮ ਜਿਹੜਾ ਆ ਉਹ ਖਰਾਬ ਹੋਊਗਾ। ਅੱਜ ਇੱਕ ਵਾਰੀ ਫੇਰ ਪਿਛਲੇ ਕਈ ਦਿਨਾਂ ਤੋਂ ਉਹ ਸੇਮ ਕਹਿ ਲਓ ਵੀ ਤਰੀਕੇ ਦੇ ਨਾਲ ਜਿਹੜੀ ਮਾਰਕੀਟਸ ਆ ਉਹ ਥੱਲੇ ਵੱਲ ਨੂੰ ਰੁਖ ਉਹਨਾਂ ਨੇ ਕੀਤਾ ਹੋਇਆ ਹੈਗਾ।